ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਅਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ 'ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਅਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ 'ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਕਿ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ 'ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਅਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਅਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਅਤੇ ਭਰਾ ਵਾਲਾ ਵੀ, ਅਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ 'ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਹਾਂ, ਗੁਰੂ ਰਾਮਦਾਸ ਸਾਰਿਆਂ ਨੂੰ ਸੁਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਨੇ ਜਿਹੜਾ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਅਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤਰ੍ਹਾਂ ਕੀਤੀ ਸਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਅਤੇ MA ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ TV, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਗਾੜੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਨੇ ਜਿਹੜਾ ਕਿ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਨੇ ਜਿਹੜਾ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਅਸੀਂ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ 'ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਕਿ ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਕੋਈ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਮਜ਼ਾਕ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਨਹੀਂ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ 'ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਨਹੀਂ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ 'ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਕਿ ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇ ਅਸੀਂ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦੀ ਹੈ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਦੁਨੀਆਂ ਦੇ ਇੱਥੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਨੇ ਜਿਹੜਾ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਨਹੀਂ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੋਂ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਦੁਨੀਆ ਨੇ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਇਹ ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤਰ੍ਹਾਂ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੋਂ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਹਾਂ, ਗੁਰੂ ਰਾਮਦਾਸ ਸਾਰਿਆਂ ਨੂੰ ਸੁਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤਰ੍ਹਾਂ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਹੈ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਮਜ਼ਾਕ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਦੁਨੀਆਂ ਦੇ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਅਸੀਂ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਣੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਨਹੀਂ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਗਾੜੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਕੱਲ੍ਹ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਨਹੀਂ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੋਂ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਦੁਨੀਆ ਦੀ ਤੇ ਲੋਕ ਗੁਰੂ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਹਾਂ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤਰ੍ਹਾਂ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ, ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੋਂ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਵੀ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ ਹਾਂ, ਗੁਰੂ ਰਾਮਦਾਸ ਸਾਰਿਆਂ ਨੂੰ ਸੁਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ, ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਹੈ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਮਜ਼ਾਕ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਦੁਨੀਆਂ ਦੀ ਇੱਥੇ ਲੋਕ ਗੁਰਦੁਆਰਾ ਸਾਹਿਬ ਗਾੜੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇ ਦੇਖਿਆ ਹੀ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਇਨ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਰੋਸ਼ਨੀ ਦਿਖਾਈ ਦੇ ਰਹੀ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ ਤੋਂ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਕਿ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਵਾਲੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦਾ ਜਿਹੜਾ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਹੈ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਇਹ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ ਤੇ ਭਾਈ ਜਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੈਨੂੰ ਬਹੁਤ ਮਾਣ ਬਖਸ਼ਿਸ਼ ਕੀਤਾ, ਉਹਨਾਂ ਨੇ ਪਿਓ ਵਾਲਾ ਵੀ ਫਰਜ਼ ਨਿਭਾਇਆ ਤੇ ਭਰਾ ਵਾਲਾ ਵੀ, ਤੇ ਉਹਨਾਂ ਦਾ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਭਾਈ ਸੁਖਦੀਪ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਹੈ ਜੋ ਕਿ ਵੱਡੇ ਭਰਾ ਦਾ ਫਰਜ਼ ਨਿਭਾਇਆ ਉਹਨਾਂ ਨੇ, ਜੋ ਕਿ ਮੇਰੇ ਨਾਲ ਮੋਢੇ 'ਤੇ ਮੋਢਾ ਲਾ ਕੇ ਖਲੋਤੇ ਰਹੇ। ਪਰ ਕੀ ਕਹਿਣਾ ਚਾਹੋਗੇ ਕਿ ਅਸੀਂ ਦੇਖਦੇ ਹਾਂ ਮੀਆਂ ਬੀਵੀ ਤੇ ਲੋਕ ਗੁਰਦੁਆਰਾ ਸਾਹਿਬ ਗਾੜੀ ਲਾਵਾਂ ਲੈ ਕੇ ਲੋਕ ਭੁੱਲ ਜਾਂਦੇ ਨੇ, ਮੁੱਕ ਜਾਂਦੇ ਨੇ। ਮੈਂ ਜੀ ਕੀ ਕਰਨਾ ਚਾਹੁੰਦਾ, ਇਹ ਗੁਰੂ ਰਾਮਦਾਸ ਸਾਰਿਆਂ ਨੂੰ ਸਮਤ ਬਖਸ਼ਿਸ਼ ਕਰਨ, ਚੰਗਾ ਹੋਵੇ ਸਾਰਿਆਂ ਲਈ। ਠੀਕ। ਹਾਂਜੀ ਭੈਣ ਜੀ, ਆਪਣਾ ਨਾਮ ਦੱਸ ਦਿਓ। ਅਮਨਦੀਪ ਕੌਰ। ਅਮਨਦੀਪ ਜੀ, ਇਹ ਕਿਸ ਤਰ੍ਹਾਂ ਲੱਗ ਰਿਹਾ ਕਿ ਵਿਆਹ ਹੋਇਆ ਭਾਈ ਹਰਦੀਪ ਸਿੰਘ ਦੇ ਨਾਲ ਜ਼ਿੰਦਗੀ ਚੁਣੀ ਹੈ, ਕੀ ਕਹਿਣਾ ਚਾਹੋਗੇ? ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਕਿਤੇ ਕਿਤੇ ਅੱਜ ਕੱਲ੍ਹ ਜਿਹੜੇ ਮੀਆਂ ਬੀਵੀ ਦੇਖਿਆ ਹੀ ਹੈ ਜ਼ਿੰਦਗੀ 'ਚ ਕੀ ਚੱਲ ਰਿਹਾ ਵਾ, ਕੀ ਕਹਿਣਾ ਕੀ ਚਾਹੋਗੇ ਉਹਨਾਂ ਲੋਕਾਂ ਨੂੰ ਇਸ ਚੀਜ਼ ਨਾਲ? ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸੇਧ ਦੇਣ। ਪੜ੍ਹਾਈ ਕਿਸ ਤੱਕ ਕੀਤੀ ਤੁਹਾਡੀ ਭੈਣ ਨੇ? ਪੜ੍ਹਾਈ ਮੈਂ ਗ੍ਰੈਜੂਏਸ਼ਨ ਤੇ ਐਮਏ ਕਰ ਰਹੀ ਹਾਂ ਪੰਜਾਬੀ। ਠੀਕ ਹੈ। ਜਿੱਥੇ ਸਰਕਾਰਾਂ ਅੱਜ ਕੱਲ੍ਹ ਤੁਸੀਂ ਦੇਖਿਆ ਵੀ ਨੌਕਰੀ ਨਹੀਂ ਦੇ ਰਹੀ ਆ, ਬੜਾ ਅਤਿਆਚਾਰ ਕਰ ਰਹੀ ਆ, ਕੀ ਕਹਿਣਾ ਚਾਹੋਗੇ ਸਰਕਾਰਾਂ ਨੂੰ? ਜੇ ਸਰਕਾਰ ਲੋਕਾਂ ਲਈ ਚੁਣੀ ਜਾਂਦੀ ਹੈ, ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਤੋਂ ਮੁਨੱਕਰ ਨਹੀਂ ਹੋਣਾ ਚਾਹੀਦਾ, ਬਸ ਇਹੀ ਕਹਿ ਸਕਦੇ ਹਾਂ। ਕਿੰਨੇ ਕੁ ਆਪਣੇ ਆਪ ਨੂੰ ਭਾਗਸ਼ਾਲੀ ਸਮਝਦੇ ਹੋ ਕਿ ਇਸ ਤਰ੍ਹਾਂ ਜਿਹੜਾ ਅੱਜ ਤੁਹਾਡੀ ਜ਼ਿੰਦਗੀ ਦਾ ਸਫ਼ਰ ਜਿਹੜਾ ਸ਼ੁਰੂ ਹੋਇਆ? ਬਹੁਤ ਵਧੀਆ ਜੀ, ਬਸ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਸ਼ੁਕਰ ਹੀ ਕਰਦੇ ਹਾਂ। ਹਾਂਜੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਸ ਟੀਵੀ, ਆਸਟ੍ਰੇਲੀਆ।
ਬਸ ਜੀ ਪਰਮਾਤਮਾ ਦਾ ਸ਼ੁਕਰ ਕਰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਇਨਸਾਨ ਮਿਲਿਆ ਤੇ ਮੈਂ ਆਪਣੇ ਆਪ ਨੂੰ ਬਹੁਤ ਕਿਸਮਤ ਵਾਲਾ ਸਮਝਦੀ ਹਾਂ। ਮੈਂ ਬਹੁਤ ਖੁਸ਼ ਹਾਂ। ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ ਕੱਢੀ ਹੋਈ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ ਪਹਿਲਾਂ ਵੀ ਮੈਂ ਗੱਲ ਕੀਤੀ ਸੀ ਕਿ ਇਹਨਾਂ ਦੀ ਸੋਸ਼ਲ ਮੀਡੀਆ 'ਤੇ ਗਿਆਨੀ ਸੁਖਚੈਨ ਸਿੰਘ ਵੱਲੋਂ ਵੀਡੀਓ ਪਾਈ ਗਈ ਸੀ ਤੇ ਉਹ ਵੀਡੀਓ ਵੇਖ ਕੇ ਮੈਂ ਗੁਰੂ ਰਾਮਦਾਸ ਜੀ ਅੱਗੇ ਮਹਾਰਾਜ ਅੱਗੇ ਅਰਦਾਸ ਕੀਤੀ। ਕਹਿੰਦੇ ਨੇ ਕਿ ਪਰਮਾਤਮਾ ਕਿਸ ਰੂਪ ਵਿੱਚ ਆ ਕੇ ਕਿਸੇ ਦੀ ਬਾਹ ਫੜ ਲੈਂਦਾ ਹੈ, ਕਿਸੇ ਨੂੰ ਪਤਾ ਹੀ ਨਹੀਂ ਚੱਲਦਾ। ਅਜਿਹਾ ਹੀ ਕੁਝ ਹੋਇਆ ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਦੀ ਅਮਨਦੀਪ ਕੌਰ ਨਾਲ। ਅੱਖਾਂ ਤੋਂ ਸੱਖਣੀ ਅਮਨਦੀਪ ਕੌਰ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਦਾ ਵਿਆਹ ਕਿਸੇ ਨਾਲ ਹੋਵੇਗਾ ਅਤੇ ਉਸ ਨੂੰ ਇੰਨਾ ਮਾਣ ਸਤਿਕਾਰ ਕਰਨ ਵਾਲਾ ਜੀਵਨ ਸਾਥੀ ਮਿਲ ਪਾਵੇਗਾ। ਪਰ ਅੰਮ੍ਰਿਤਸਰ ਦੇ ਹੀ ਰਹਿਣ ਵਾਲੇ ਹਰਦੀਪ ਸਿੰਘ ਵੱਲੋਂ ਜਦੋਂ ਇਸ ਲੜਕੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੇਖੀ ਤਾਂ ਉਸ ਨੂੰ ਇਸ ਲੜਕੀ ਨੂੰ ਅਪਣਾਉਣ ਬਾਰੇ ਮਨ ਬਣਾ ਲਿਆ। ਇਸ ਨਾਲ ਗੁਰੂ ਮਰਿਆਦਾ ਨਾਲ ਵਿਆਹ ਕਰਵਾ ਲਿਆ ਅਤੇ ਉਸ ਨੂੰ ਪੂਰੇ ਮਾਣ ਸਤਿਕਾਰ ਨਾਲ ਅਪਣਾਇਆ। ਇਸ ਸੰਬੰਧੀ ਗੱਲਬਾਤ ਕਰਦਿਆਂ ਗੁਰਸਿੱਖ ਨੌਜਵਾਨ ਹਰਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਜਦੋਂ ਸੋਸ਼ਲ ਮੀਡੀਆ ਤੇ ਇਸ ਲੜਕੀ ਬਾਰੇ ਸੁਣਿਆ ਤਾਂ ਉਹਨਾਂ ਉਸੇ ਵੇਲੇ ਮਨ ਬਣਾ ਲਿਆ ਕਿ ਉਹ ਇਸ ਲੜਕੀ ਨਾਲ ਵਿਆਹ ਕਰਨਗੇ। ਅੱਖਾਂ ਦੀ ਰੋਸ਼ਨੀ ਨਾ ਹੋਣਾ ਹੀ ਸਭ ਕੁਝ ਨਹੀਂ, ਸਗੋਂ ਉਸ ਇਨਸਾਨ ਦੀ ਚੰਗਿਆਈਆਂ ਨੂੰ ਵੇਖ ਉਹ ਉਸ ਵੱਲ ਆਕਰਸ਼ਿਤ ਹੋਏ ਨੇ। ਅਮਨਦੀਪ ਜੋ ਕਿ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਕਰ ਰਹੀ ਹੈ ਅਤੇ ਹਰ ਕੰਮ ਵਿੱਚ ਪਰਪੱਕ ਹੈ, ਜਿਸ ਨੂੰ ਅਪਣਾ ਕੇ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਅਮਨਦੀਪ ਕੌਰ ਨੇ ਦੱਸਿਆ ਕਿ ਇਹ ਸਭ ਵਾਹਿਗੁਰੂ ਦੀ ਮਹਿਮਾ ਹੈ ਅਤੇ ਉਸ ਦੀ ਕਿਰਪਾ ਸਦਕਾ ਮੈਨੂੰ ਹਰਦੀਪ ਸਿੰਘ ਵਰਗਾ ਜੀਵਨ ਸਾਥੀ ਮਿਲਿਆ ਜੋ ਮੈਨੂੰ ਅਪਣਾ ਕੇ ਬਹੁਤ ਹੀ ਮਾਣ ਦੇ ਰਹੇ ਨੇ। ਇਸ ਮੌਕੇ ਉਹ ਵਾਹਿਗੁਰੂ ਦਾ ਬਹੁਤ-ਬਹੁਤ ਸ਼ੁਕਰਾਨਾ ਕਰ ਰਹੇ ਸਨ। ਹਾਂਜੀ ਵੀਰ ਜੀ, ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਹਰਦੀਪ ਸਿੰਘ ਹੈ ਜੀ। ਹਰਦੀਪ ਸਿੰਘ, ਕੀ ਕਹਿਣਾ ਚਾਹੋਗੇ? ਬਹੁਤ ਸੋਸ਼ਲ ਮੀਡੀਆ ਤੇ ਅੱਜ ਤੁਹਾਡੇ ਚਰਚੇ ਹੋਦੇ ਭੈਣ ਨਾਲ ਵਿਆਹ ਕੀਤਾ, ਆਪਣੇ ਅੱਖਾਂ ਤੋਂ ਸੋਸ਼ਲ ਮੀਡੀਆ ਦਿਖਾਈ ਦੇ ਰਹੇ, ਕੀ ਕਹਿਣਾ ਚਾਹੋਗੇ? ਜੀ ਗੁਰੂ ਰਾਮਦਾਸ ਜੀ ਦਾ ਸ਼ੁਕਰ ਹੈ ਜੀ, ਉਹਨਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਮੈਨੂੰ ਇਹਨਾਂ ਦੇ ਲਾਇਕ ਸਮਝਿਆ ਜੀ। ਕਿਸ ਤਰ੍ਹਾਂ ਮਨ ਚ ਵਿਚਾਰ ਹੋਇਆ ਕਿਉਂਕਿ ਵਿਆਹ ਦਾ ਮਸਲਾ ਜੀਵਨ ਸਾਥੀ ਸਾਰੀ ਉਮਰ